ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 6 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟੇਕਿਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੇ ਇੱਕ ਜੱਜ ਨੇ ਜੋ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਹੈਗਾ ਆ, ਜੋ ਖਸ਼ੋਗੀ ਦੀ ਮੌਤ ਦੇ ਸਬੰਧ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀਗਾ, ਉਸ ਨੂੰ ਕੇਸ ਨੂੰ ਡਿਸਮਿਸ ਕਰ ਦਿੱਤਾ ਹੈ। ਸੋ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੀਆਂ ਸੁਪਰ ਪਾਵਰਸ ਹੁੰਦੀਆਂ ਆ, ਸੋ ਉਹ ਆਮ ਬੰਦੇ ਨੂੰ ਕੋਈ ਕੁਛ ਨਹੀਂ ਸਮਝਦੀਆਂ। ਹਾਲਾਂਕਿ ਜਮਾਲ ਖਸ਼ੋਗੀ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਸੀ, ਇੱਥੇ ਦਾ ਗ੍ਰੀਨ ਕਾਰਡ ਹੋਲਡਰ ਸੀ। ਉਸ ਨੂੰ ਜੋ ਆ ਸਾਊਦੀ ਅਰੇਬੀਆ ਦੀ ਸਰਕਾਰ ਨੇ ਜਿਹੜਾ ਆ ਟੁਕੜੇ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਸੀ, ਕਿਉਂਕਿ ਉਹ ਉਹਨਾਂ ਨੂੰ ਐਕਸਪੋਜ਼ ਕਰਦਾ ਸੀ। ਪਰ ਕਿਉਂਕਿ ਅਮਰੀਕਾ ਵਾਲਿਆਂ ਨੂੰ ਤੇਲ ਚਾਹੀਦਾ ਸਾਊਦੀ ਅਰੇਬੀਆ ਤੋਂ, ਸੋ ਇਹਨਾਂ ਨੇ ਜਿਹੜਾ ਆ ਉਹਦਾ ਕੇਸ ਡਿਸਮਿਸ ਕਰ ਦਿੱਤਾ। ਇਕੱਲਾ ਤੇਲ ਹੀ ਨਹੀਂ ਚਾਹੀਦਾ, ਆਪਣੇ ਹਥਿਆਰ ਵੀ ਵੇਚਣੇ ਨੇ ਉਹਨਾਂ ਨੂੰ। ਚਲੋ 9/11 ਦੇ ਵਿੱਚ ਜਿਸ ਮੁਲਕ ਦੀ ਸਿੱਧੀ ਜਿਹੜੇ ਸੰਬੰਧ ਹੋਣ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਕੁਝ ਵੀ ਨਾ ਆਖਿਆ ਜਾਵੇ, ਤਾਂ ਕਈ ਤਰੀਕੇ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਵਿਚਾਰੇ ਰਹਿ ਜਾਂਦੇ ਨੇ। ਰਾਸ਼ਟਰਵਾਦ ਦਾ ਵੀ ਇੱਥੇ ਭੂਤ ਬੜਾ ਸਵਾਰ ਰਹਿੰਦਾ ਆ, ਪਰ ਇਹੋ ਜਿਹੇ ਮਾਮਲਿਆਂ 'ਚ ਸਾਰੇ ਜਿਹੜੇ ਆ ਉਹ ਘੇਸਲ ਵੱਟ ਜਾਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੰਡੇਰਾ ਕਾਊਂਟੀ ਤੋਂ ਅਗਲੀ ਜਿਹੜੀ ਖਬਰ ਆ ਰਹੀ ਹੈ, ਅੱਜ ਕਿਸਾਨਾਂ ਦੀ ਉੱਥੇ ਜਿੱਤ ਹੋਈ ਆ। ਯਾਦ ਹੋਣਾ ਪਿਛਲੇ ਕਈ ਸਮੇਂ ਤੋਂ ਜਿਹੜੇ ਆਪਾਂ ਉਸ ਦੇ ਉੱਤੇ ਕਵਰੇਜ ਕਰਦੇ ਆ ਰਹੇ ਹਾਂ ਵੀ ਉੱਥੇ ਦੇ ਜਿਹੜੀਆਂ ਵਾਈਟ ਲੈਂਡਸ ਹੈਗੀਆਂ ਉਹਨਾਂ ਦੇ ਉੱਤੇ ਫੀਸ ਪਾਣੀ ਕੱਢਣ ਦੇ ਲਈ, ਧਰਤੀ ਹੇਠਲਾ ਪਾਣੀ ਕੱਢਣ ਦੇ ਲਈ ਫੀਸ, ਤੇ ਜੇ ਇੱਕ ਮਾਤਰਾ ਤੋਂ ਵੱਧ ਕੱਢਿਆ ਜਾਂਦਾ ਹੈ ਤੇ ਉਸ ਦੇ ਉੱਤੇ ਜੁਰਮਾਨਾ ਜਿਹੜਾ ਉਹ ਲਗਾਇਆ ਜਾਣਾ ਸੀ। ਉਸ ਨੂੰ ਉੱਥੋਂ ਦੀ ਕੌਂਸਲ ਨੇ ਪਾਸ ਕਰ ਦਿੱਤਾ ਸੀਗਾ, ਸੁਪਰਵਾਈਜ਼ਰਸ ਨੇ। ਫਿਰ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਲਾਇਰਸ ਹਾਇਰ ਕੀਤੇ ਤੇ ਉਹ $10 ਪਰ ਏਕੜ ਦੇ ਹਿਸਾਬ ਦੇ ਨਾਲ ਪੈਸੇ ਇਕੱਠੇ ਕਰ ਰਹੇ ਸੀ। ਪਿਚਨ ਕਰਕੇ ਉਹਨਾਂ ਨੇ ਲਾਇਰਸ ਇਕੱਠੇ ਕਰਕੇ ਇਸ ਦੇ ਖਿਲਾਫ, ਇਸ ਫੈਸਲੇ ਦੇ ਖਿਲਾਫ ਜਿਹੜਾ ਆ ਉਹ ਅਦਾਲਤ ਵਿੱਚ ਗਏ। ਪਿਛਲੇ ਦਿਨਾਂ 'ਚ ਪਹਿਲਾਂ ਇਹਦੀ ਤਰੀਕ ਪਈ ਸੀ, ਜਿਸ ਦੇ ਵਿੱਚ 3 ਜੱਜਾਂ ਨੇ ਆਪਣੇ ਆਪ ਨੂੰ ਇਸ ਦੇ ਵਿੱਚੋਂ ਰਿਕਿਊਜ਼ ਕਰ ਲਿਆ। ਰਿਕਿਊਜ਼ ਕਰਨ ਦਾ ਮਤਲਬ ਵੀ ਲਾਂਭੇ ਕਰ ਦਿੱਤਾ। ਉਹਨਾਂ ਨੂੰ ਇਹ ਸੀਗਾ ਵੀ ਕਿਤੇ ਕੌਨਫਲਿਕਟ ਆਫ ਇੰਟਰਸਟ ਇਸ ਮਾਮਲੇ ਦੇ ਵਿੱਚ ਜੱਜ ਦੇ ਮੋਹਰੇ ਨਾ ਆ ਜਾਵੇ। ਫਾਈਨਲੀ ਅੱਜ ਇੱਕ ਜੱਜ ਦੇ ਮੋਹਰੇ ਜਦ ਇਹ ਕੇਸ ਗਿਆ ਤਾਂ ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਇਹਨਾਂ ਫੀਸਾਂ ਦੇ ਉੱਤੇ ਜਿਹੜਾ ਉਹ ਲਗਾ ਦਿੱਤਾ ਆ। ਸੋ ਆਉਂਦੀ ਜਿਹੜੀ ਆ 11-12 ਤਰੀਕ ਨੂੰ ਜਦ ਹੁਣ ਉੱਥੇ ਟੈਕਸ ਦੇਣ ਦੀ ਵਾਰੀ, ਪ੍ਰਾਪਰਟੀ ਟੈਕਸ ਦੇਣ ਦੀ ਵਾਰੀ ਆਉਣੀ ਆ, ਇਹਨਾਂ ਨੇ ਕੀ ਕੀਤਾ ਸੀ, ਸੁਪਰਵਾਈਜ਼ਰਸ ਨੇ ਉਹ ਜਿਹੜੀਆਂ ਫੀਸਾਂ ਤੇ ਜੁਰਮਾਨੇ ਉਹ ਟੈਕਸ ਦੇ ਨਾਲ ਇਕੱਠੇ ਕਰ ਦਿੱਤੇ ਸੀਗੇ। ਹੁਣ ਇਸ ਪ੍ਰੀਲਿਮਿਨਰੀ ਇੰਜੰਕਸ਼ਨ ਲੱਗਣ ਦੇ ਨਾਲ ਕਿਸਾਨਾਂ ਨੂੰ ਹਾਲ ਦੀ ਘੜੀ ਜਿਹੜਾ ਉੱਦਾਂ ਉਹਨਾਂ ਦਾ ਪ੍ਰਾਪਰਟੀ ਟੈਕਸ ਬਣਦਾ ਉਹੀ ਦੇਣਾ ਪੈਣਾ ਆ, ਜਾਂ $25 ਜਿਹੜੇ GSA ਦੀ ਜਿਹੜੀ ਉਹਨਾਂ ਦੀ ਫੀਸ ਆ ਉਹ ਦੇਣੀ ਪੈਣੀ ਆ। ਪਰ ਇਹ ਜਿਹੜੇ ਵਾਧੂ ਫੀਸ ਤੇ ਜਿਹੜੇ ਉੱਤੇ ਲਗਾਏ ਗਈਆਂ ਸੀਗੀਆਂ ਉਹ ਇਸ ਵਾਰੀ ਦੇਣ ਦੀ ਜ਼ਰੂਰਤ ਨਹੀਂ ਆ। ਸੋ ਉਹਨਾਂ ਨੇ ਕੇਸ ਕਿੱਥੋਂ ਤੱਕ ਜਾਊਗਾ, ਅੱਗੇ ਕਿੱਦਾਂ ਹੋਊਗਾ, ਉਹ ਜਿਹੜਾ ਉਹ ਸਮਾਂ ਹੀ ਜਿਹੜਾ ਦੱਸੇਗਾ। ਪਰ ਜਿਹੜੇ ਕਿਸਾਨਾਂ ਨੇ ਇਕੱਠ ਹੋ ਕੇ ਇੱਕ ਵਾਰੀ ਇਹ ਜਿਹੜਾ ਸਾਬਤ ਕਰ ਦਿੱਤਾ, ਜੇ ਇਕੱਠੇ ਹੋ ਕੇ ਚੱਲੀਏ ਤਾਂ ਭਾਈ ਕਿਤੇ ਨਾ ਕਿਤੇ ਜਿੱਤ ਜਿਹੜੀ ਆਪਾਂ ਨੂੰ ਮਿਲ ਸਕਦੀ ਆ। ਕਈ ਕਿਸਾਨਾਂ ਦੇ ਨਾਲ ਅੱਜ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਸਾਨੂੰ ਸਾਰੇ ਜਾਣੇ ਨਿਰਾਸ਼ਾਵਾਦੀ ਹੀ ਜਿਹੜੇ ਮਿਲ ਰਹੇ ਸੀ, ਕਹਿੰਦੇ ਵੀ ਯਾਰ ਇਦਾਂ ਕਿੱਦਾਂ ਹੋ ਜਾਊਗਾ, ਕਿਵੇਂ ਹੋਊਗਾ। ਪਰ ਫਾਈਨਲੀ ਉਹਨਾਂ ਨੇ ਇਕੱਠੇ ਹੋ ਕੇ
ਸਹੀ ਰਾਹ ਜਿਹੜਾ ਚੁਣ ਕੇ ਇਸ ਹਿਸਾਬ ਦੇ ਨਾਲ ਉਹ ਅੱਗੇ ਵਧੇ ਆ। ਇਹਨਾਂ ਨੇ ਕੁਛ ਮਹੀਨੇ ਪਹਿਲਾਂ ਇਲੈਕਸ਼ਨ ਤੋਂ ਕੁਛ ਚਿਰ ਪਹਿਲਾਂ ਜਿਹੜਾ ਆ ਇੱਕ ਰੈਲੀ ਵੀ ਸੈਕਰਾਮੈਂਟੋ ਦੇ ਵਿੱਚ ਆਪਣਾ ਪ੍ਰੋਟੈਸਟ ਜਿਹੜਾ ਉਹ ਕੀਤਾ ਸੀਗਾ। ਸੋ ਅੱਜ ਮੰਡੇਰਾ ਦੇ ਜਿਹੜੇ ਕਿਸਾਨ ਆ, ਖਾਸ ਕਰਕੇ ਜਿਨ੍ਹਾਂ ਦੇ ਉੱਤੇ ਵਾਧੂ ਫੀਸ ਤੇ ਪਾਣੀ ਕੱਢਣ ਦੀ ਫੀਸ ਤੇ ਜਿਹੜੇ ਜੁਰਮਾਨੇ ਲਾਏ ਜਾਣੇ ਸੀ, ਉਸ ਦੇ ਉਲਟ ਜਿਹੜਾ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜਾ ਉਹ ਮਿਲ ਗਿਆ। ਹਾਲ ਦੀ ਘੜੀ ਉਹ ਫੀਸਾਂ ਤੇ ਉਹ ਜਿਹੜੀ ਵਾਧੂ ਜਿਹੜੇ ਜੁਰਮਾਨੇ ਆ ਉਹ ਲੱਗਣ ਦੇ ਉੱਤੇ ਰੋਕ ਲੱਗ ਗਈ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੀ ਸਥਿਤੀ ਕ੍ਰਾਈਮ ਦੇ ਮਾਮਲੇ ਦੇ ਵਿੱਚ ਵੱਧ ਤੋਂ ਵੱਧਤਰ ਹੁੰਦੀ ਜਾ ਰਹੀ ਆ। ਫਿਲਡੈਲਫੀਆ ਦੇ ਵਿੱਚ ਇੱਕ ਗੈਸ ਸਟੇਸ਼ਨ ਓਨਰ ਦੇ ਮਾਲਕ ਨੇ ਹੁਣ ਜੋ ਸਿਕਿਉਰਿਟੀ ਗਾਰਡਸ ਆ ਉਹ ਆਪਣੇ ਗੈਸ ਸਟੇਸ਼ਨ ਦੇ ਬਾਹਰ ਹਾਇਰ ਕੀਤੇ ਆ, ਤੇ ਸਿਕਿਉਰਿਟੀ ਗਾਰਡਸ ਵੀ ਜੋ ਹੈਗੇ ਆ ਉਹ AR-17 ਜਿਹੜੀਆਂ ਗੰਨਾਂ ਆ ਐਨ ਪੂਰੀ ਫੁੱਲੀ ਲੋਡਡ ਗੰਨਾਂ ਦੇ ਨਾਲ ਉਹ ਉਹਨਾਂ ਨੂੰ ਹਾਇਰ ਕੀਤਾ ਗਿਆ ਹੈਗਾ। ਨੀਲ ਪਟੇਲ ਜੋ ਇਸ ਗੈਸ ਸਟੇਸ਼ਨ ਦਾ ਮਾਲਕ ਹੈਗਾ, ਪੈਂਸਿਲਵੇਨੀਆ ਦੇ ਵਿੱਚ ਕਾਰਕੋ ਗੈਸ ਸਟੇਸ਼ਨ ਆ, ਬਰੌਡ ਤੇ ਕਲੀਅਰਫੀਲਡ ਸਟਰੀਟ ਤੇ। ਉਹ ਕਹਿੰਦਾ ਪਈ ਡੇਲੀ ਆਰਮਡ ਪ੍ਰੈਜ਼ੈਂਸ ਹੋਊਗੀ ਮੇਰੇ ਸਟੇਸ਼ਨ ਦੇ ਉੱਤੇ। ਕਾਰਨ ਕੀ ਆ ਪਈ ਬਹੁਤ ਵਾਰ ਰੋਬਰੀ ਹੋ ਚੁੱਕੀ ਆ, ਜਿਹੜੇ ਕਸਟਮਰਸ ਆਉਂਦੇ ਆ ਉਹਨਾਂ ਦੀ ਕੁੱਟਮਾਰ ਹੋ ਜਾਂਦੀ ਆ, ਸ਼ਰੇਆਮ ਡਰੱਗ ਵਿੱਚ ਵਿਕਦੀ ਆ, ਤੇ ਜਦੋਂ ਪੁਲਿਸ ਨੂੰ ਕਾਲ ਕਰੋ ਤੇ ਪੁਲਿਸ ਆਉਂਦੀ ਨਹੀਂ। ਸੋ ਜਦੋਂ ਆਵੇ ਵੀ ਤੇ ਬਹੁਤ ਲੇਟ ਆਉਂਦੀ ਆ। ਕਹਿੰਦਾ ਵੀ ਮੇਰੇ ਸਟੋਰ ਵੀ ਰੌਬ ਹੋ ਚੁੱਕਿਆ ਆ, ATM ਦੀਆਂ ਮਸ਼ੀਨਾਂ ਵੀ ਚੋਰੀ ਹੋ ਚੁੱਕੀਆਂ ਆ। ਸੋ ਉਸਨੇ ਐਨ ਹਾਈ ਪਾਵਰਡ ਜੋ ਸਿਕਿਉਰਿਟੀ ਗਾਰਡਸ ਆ ਵਿਦ AR ਸ਼ਾਟਗਨਸ ਵੱਡੀਆਂ ਲੈ ਕੇ ਤੇ ਦੋ ਸਿਕਿਉਰਿਟੀ ਗਾਰਡ ਖੜੇ ਕਰ ਦਿੱਤੇ ਆ 24 ਆਵਰ। ਤੇ ਜਦੋਂ ਉੱਥੇ ਕਸਟਮਰ ਜਾ ਰਹੇ ਸੀ, ਉੱਥੇ ਦੇ TV ਸਟੇਸ਼ਨ ਨੇ ਵੀ ਕਾਫੀ ਕਵਰ ਕੀਤਾ। ਉਹ ਕਹਿੰਦੇ ਵੀ ਤੁਸੀਂ ਕਾਹਤੇ ਹੈਗੇ ਐਡੀਆਂ ਵੱਡੀਆਂ ਗੰਨਾਂ ਲੈ ਕੇ, ਵੀ ਆਰਵੀ ਇਨ ਬੇਰੂਤ, ਵੀ ਐਡਾ ਮਾੜਾ ਹਾਲ ਆ ਇੱਥੇ। ਪਰ ਜੋ ਪਟੇਲ ਆ ਮਾਲਕ ਉੱਥੇ ਦਾ, ਉਹ ਕਹਿੰਦਾ ਭਈ ਸਾਡੀ ਸਟੇਟ ਦੇ ਵਿੱਚ ਬਹੁਤ ਬੁਰਾ ਹਾਲ ਆ ਇਸ ਟਾਈਮ ਤੇ। ਫਾਇਰ ਆਰਮ ਰੋਬਰੀਜ਼ ਹੁੰਦੀਆਂ ਗੈਸ ਸਟੇਸ਼ਨ ਦੇ ਉੱਤੇ। ਫਿਲਡੈਲਫੀਆ ਦੀ ਪੁਲਿਸ ਦੇ ਡਾਟਾ ਦੇ ਮੁਤਾਬਕ ਫਾਇਰ ਆਰਮ ਦੇ ਨਾਲ ਰੋਬਰੀਆਂ 3 ਗੁਣਾ ਵੱਧ ਗਈਆਂ ਪਿਛਲੇ ਸਾਲਾਂ ਦੇ ਵਿੱਚ। ਫਿਲਡੈਲਫੀਆ ਬੇਸਡ ਅਟਾਰਨੀ ਡੇਵਿਡ ਥੇਰੂਸੇਲਮ ਇੱਕ ਹੈਗੇ ਆ, ਉਹ ਰਿਪਰੈਜ਼ੈਂਟ ਕਰਦਾ ਵਿਕਟਮਸ ਆਫ ਕ੍ਰਾਈਮਸ ਨੂੰ। ਉਹ ਕਹਿੰਦੇ ਵੀ ਬਹੁਤ ਸਾਰੇ ਲੋਕ ਫਿਰ ਗੈਸ ਸਟੇਸ਼ਨਾਂ ਨੂੰ ਸੂ ਕਰਦੇ ਆ ਜਦੋਂ ਉਹਨਾਂ ਦੇ ਸੱਟ ਲੱਗਦੀ ਆ, ਗੈਸ ਸਟੇਸ਼ਨ ਜਦੋਂ ਉਹ ਜਾਂਦੇ ਹੈਗੇ ਆ। ਉਹ ਇਹ ਸਾਰਾ ਕੁਝ ਦੇਖਦੇ ਹੋਏ ਜੋ ਗੈਸ ਸਟੇਸ਼ਨ ਦੇ ਮਾਲਕ ਆ, ਉਹਨਾਂ ਨੇ ਹੁਣ ਸਿਕਿਉਰਿਟੀ ਗਾਰਡ ਹਾਇਰ ਕਰਨੇ ਸ਼ੁਰੂ ਕਰ ਦਿੱਤੇ ਆ। ਜੀ ਜੀ, ਬਿਲਕੁਲ। ਕਈ ਥਾਵਾਂ ਦੇ ਉੱਤੇ ਹਾਲਾਤ ਜਿਹੜੇ ਆ ਉਹਨਾਂ ਦੇ ਹੱਥੋਂ ਬਾਹਰ ਜਿਹੜੇ ਉਹ ਹੁੰਦੇ ਜਾ ਰਹੇ ਨੇ। ਅਗਲੀ ਗੱਲ ਕਰਦੇ ਜਾਈਏ, ਜਾਰਜੀਆ ਦੀ ਇਲੈਕਸ਼ਨ, ਸੈਨੇਟ ਰਨ ਆਫ ਇਲੈਕਸ਼ਨ ਜਿਹੜੀ ਉਹ ਹੋਈ ਆ, ਤੇ ਹਾਲ ਦੀ ਘੜੀ ਜਿਹੜੀ ਰੇਸ ਆ ਉਸ ਨੂੰ ਕਾਲ ਨਹੀਂ ਕੀਤਾ ਗਿਆ, ਟੂ ਕਲੋਜ਼ ਟੂ ਕਾਲ ਆ। 62% ਅਜੇ ਤੱਕ ਵੋਟਾਂ ਜਿਹੜੀਆਂ ਉਹ ਕਾਊਂਟ ਹੋਈਆਂ ਨੇ। ਆਪਣੇ ਤੋਂ ਇਹ 3 ਘੰਟੇ ਅੱਗੇ ਨੇ। ਸੋ ਵੋਟਾਂ ਜਿਹੜੀਆਂ ਪੋਲਸ ਆ ਉਹ ਕਲੋਜ਼ ਹੋ ਚੁੱਕੀਆਂ ਸੀਗੀਆਂ। ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਤੇ ਹਰਸ਼ਲ ਵਾਕਰ ਰਿਪਬਲਿਕਨ ਪਾਰਟੀ ਦੇ 50.9% ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਆ, ਤੇ 49.1% ਵੋਟਾਂ ਦੇ ਨਾਲ ਇਨਕੰਬੈਂਟ ਸੈਨੇਟਰ ਰਫਾਲ ਵਾਰਨਕ ਜਿਹੜੇ ਆ ਉਹ ਜਿਹੜੇ ਦੂਜੇ ਨੰਬਰ ਤੇ ਚੱਲ ਰਹੇ। ਇਹਨਾਂ ਦੋਨਾਂ ਦੇ ਦਰਮਿਆਨ ਹੀ ਜਿਹੜਾ ਇਹ ਮੁਕਾਬਲਾ ਹੈਗਾ ਆ। 1.8 ਮਿਲੀਅਨ ਜਿਹੜੀਆਂ ਅਰਲੀ ਵੋਟਿੰਗ ਹੋਈਆਂ, ਜਿਨ੍ਹਾਂ ਨੂੰ ਅਜੇ ਮੈਨੂੰ ਲੱਗਦਾ ਕਾਊਂਟ ਕਰਨਾ ਸ਼ਾਇਦ ਬਾਕੀ ਜਿਹੜਾ ਉਹ ਹੋਵੇਗਾ। ਸੋ ਬਹੁਤ ਸਾਰੇ ਜਿਹੜੇ ਰੂਰਲ ਕਾਊਂਟੀਜ਼ ਆ ਉਸ ਦੇ ਵਿੱਚ ਹਰਸ਼ਲ ਵਾਕਰ ਆ ਉਹ ਜੇਤੂ ਜਿਹੜਾ ਉਹ ਹੋ ਰਿਹਾ ਆ, ਜਿਸ ਸੰਬੰਧ ਦੇ ਨਾਲ ਜਿਹੜੀ ਉਹ ਸੰਭਾਵਨਾ ਜਤਾਈ ਜਾ ਰਹੀ ਸੀ। ਇਸ ਮੌਕੇ ਜੇ ਦੇਖਿਆ ਜਾਵੇ ਤਾਂ ਤਕਰੀਬਨ 40,000 ਵੋਟਾਂ ਦੇ ਨਾਲ ਹਰਸ਼ਲ ਵਾਕਰ ਉਹ ਵਾਰਨਕ ਦੇ ਨਾਲੋਂ ਅੱਗੇ ਜਿਹੜੇ ਉਹ ਚੱਲ ਰਹੇ ਆ। ਪਰ ਇਟਸ ਗੋਇੰ ਟੂ ਬੀ ਲੌਂਗ ਨਾਈਟ। ਇਹ ਦੇਖਣਾ ਪੈਣਾ ਆ ਵੀ ਕਿੱਥੇ ਤੱਕ ਜਾ ਕੇ ਜਿਹੜੀਆਂ ਓਵਰਆਲ ਪੂਰੀਆਂ ਵੋਟਸ ਜਿਹੜੀਆਂ ਉਹ ਕਾਊਂਟ ਜਿਹੜੀਆਂ ਉਹ ਕਦੋਂ ਤੱਕ ਹੋਣਗੀਆਂ, ਤੇ ਕੌਣ ਜੇਤੂ ਇਸ ਦੇ ਵਿੱਚ ਰਹਿੰਦਾ ਆ। ਪਿਛਲੀ ਵਾਰੀ ਵੀ ਜਿਹੜੇ ਰਫਾਲ ਵਾਰਨਕ ਆ ਉਹਨਾਂ ਨੇ ਜਾਰਜੀਆ ਦੀ ਇਸ ਸੈਨੇਟ ਰੇਸ ਨੂੰ ਜਿਹੜਾ ਉਹ ਜਿੱਤਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਬਿਲਡਿੰਗ ਹੋਮਸ ਇਨ ਗॉड्स ਬੈਕਯਾਰਡ। ਸੋ ਜਿਹੜੀਆਂ ਧਾਰਮਿਕ ਸੰਸਥਾਵਾਂ ਆ, ਚਾਹੇ ਉਹ ਚਰਚ ਆ, ਗੁਰਦੁਆਰਾ ਸਾਹਿਬ ਆ, ਮੰਦਿਰ ਆ, ਮਸਜਿਦ ਆ ਜਾਂ ਸਿਨੇਗੋਗ ਆ, ਉਹਨਾਂ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਇੱਕ ਅਸੈਂਬਲੀਮੈਨ ਲੈ ਕੇ ਜਾ ਰਹੇ ਆ, ਡੈਮੋਕ੍ਰੇਟ ਸਕਾਟ ਵੀਨਰ। ਤੇ ਉਹਨਾਂ ਨੇ ਕਿਹਾ ਵੀ SB4 ਜੋ ਬਿੱਲ ਆ, ਇਹਦੇ ਮੁਤਾਬਕ ਤੁਸੀਂ ਇਹਨਾਂ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਦੇ ਵਿੱਚ
ਲੀਗਲੀ ਘਰ ਬਣਾ ਸਕਦੇ ਹੈਗੇ ਆ। ਕੱਲਾ ਧਾਰਮਿਕ ਸੰਸਥਾਵਾਂ ਨਹੀਂ, ਇਹਦੇ ਵਿੱਚ ਉਹਨਾਂ ਨੇ ਕਾਲਜਸ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਵੀ ਦੱਸਿਆ ਆ, ਕਿਉਂਕਿ ਘਰਾਂ ਦੀ ਬੜੀ ਘਾਟ ਹੈਗੀ ਆ। ਸੋ ਬਹੁਤ ਜੇ ਇਹ ਬਿੱਲ ਪਾਸ ਹੋ ਜਾਂਦਾ ਆ, ਸੈਨੇਟਰ ਸਕਾਟ ਵੀਨਰ ਜੋ ਸੈਨ ਫਰਾਂਸਿਸਕੋ ਨੂੰ ਰਿਪਰੈਜ਼ੈਂਟ ਕਰਦੇ, ਸੈਨੇਟ ਬਿੱਲ 4 ਅਫੋਰਡੇਬਲ ਹਾਊਸਿੰਗ ਔਨ ਫੇਥ ਲੈਂਡਸ ਐਕਟ, ਤੇ ਇਹਦੇ ਨਾਲ ਜੋ ਧਾਰਮਿਕ ਸੰਸਥਾਵਾਂ ਆ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ। ਆਪਾਂ ਵੀ ਬਹੁਤ ਵਾਰ ਦੇਖਿਆ ਗੁਰੂ ਘਰਾਂ ਦੇ ਵਿੱਚ ਜ਼ਰੂਰਤ ਹੁੰਦੀ ਆ, ਜੋ ਉੱਥੇ ਰਹਿੰਦੇ ਹੈਗੇ ਆ ਆਪਣੇ ਗ੍ਰੰਥੀ ਸਿੰਘ, ਤੇ ਕਈ ਵਾਰੀ ਘਰ ਵਿੱਚ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ, ਇਲੀਗਲੀ ਰਹਿੰਦੇ ਆ, ਜਾਂ ਫਿਰ ਬਾਹਰ ਲਾਗੇ ਕੋਈ ਘਰ ਲੈਣਾ ਪੈਂਦਾ ਹੈ। ਤੇ ਜੇ ਬਿੱਲ ਪਾਸ ਹੋ ਜਾਂਦਾ ਤੇ ਬਹੁਤ ਸਾਰੇ ਗੁਰੂ ਘਰ ਜਿਨ੍ਹਾਂ ਦੇ ਕੋਲ ਜਗ੍ਹਾ ਬਹੁਤ ਹੁੰਦੀ ਹੈਗੀ ਆ, ਕਈਆਂ ਦੇ ਕੋਲ ਤਾਂ ਕਾਫੀ ਏਕੜਾਂ ਦੇ ਹਿਸਾਬ ਨਾਲ, ਤੇ ਉੱਥੇ ਉਹ ਘਰ ਵੀ ਬਣਾ ਸਕਦੇ ਹੈਗੇ ਆ। ਆਪਣੇ ਜੋ ਲੋਕ ਰਹਿੰਦੇ ਆ, ਉਹਨਾਂ ਦੇ ਪ੍ਰੀਸਟ ਆ, ਗ੍ਰੰਥੀ ਸਿੰਘ ਆ, ਜਾਂ ਕੋਈ ਵੀ ਪੁਜਾਰੀ ਆ ਮੰਦਿਰ ਦੇ। ਸੋ ਕਹਿੰਦੇ ਪਏ 40,000 ਏਕੜ ਲੈਂਡ ਰਿਲੀਜੀਅਸ ਪਰਪਸ ਦੇ ਲਈ ਕੈਲੀਫੋਰਨੀਆ 'ਚ ਯੂਜ਼ ਹੋ ਰਹੀ ਹੈ ਇਸ ਟਾਈਮ। UC ਬਰਕਲੇ ਦੇ ਟਰਨਰ ਸੈਂਟਰ ਫਾਰ ਹਾਊਸਿੰਗ ਇਨੋਵੇਸ਼ਨ ਉਹਨਾਂ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਇਹਦੇ ਵਿੱਚੋਂ ਜੇ ਆਲਾਮੀਡਾ ਕਾਉਂਟੀ ਦੀ ਕੱਲੀ ਰਿਸਰਚ ਦੱਸਦੇ ਜਾਈਏ, 1,000 ਏਕੜ ਲੈਂਡ ਹੈਗੀ ਆ ਧਾਰਮਿਕ ਸੰਸਥਾਵਾਂ ਦੇ ਕੋਲ, ਜਿਨ੍ਹਾਂ ਦੇ ਵਿੱਚ ਘਰ ਵੀ ਬਣਾਏ ਜਾ ਸਕਦੇ ਹੈਗੇ ਆ। ਸੋ ਦੇਖੋ, ਜੇ ਇਹ ਬਿੱਲ ਪਾਸ ਹੋ ਜਾਂਦਾ, ਇਹਦੇ ਨਾਲ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਧਾਰਮਿਕ ਸੰਸਥਾਵਾਂ ਆ, ਉਹਨਾਂ ਨੂੰ ਇਸ ਦਾ ਬਹੁਤ ਫਾਇਦਾ ਹੋਊਗਾ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਪੁਲਿਸ ਨੇ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ, ਜਦ ਉਸਨੇ ਇੱਕ ਫਾਸਟ ਫੂਡ ਵਰਕਰ ਆ ਕਾਮੇ ਦੇ ਨੂੰ ਜਿਹੜਾ ਘਸੁੰਨ ਮਾਰਿਆ। ਘਸੁੰਨ ਉਹਨੇ ਇੰਨੀ ਜ਼ੋਰ ਦੀ ਮਾਰਿਆ ਉਸ ਬੀਬੀ ਦੇ ਵੀ ਉਹਦੀ ਅੱਖ ਦੇ ਵਿੱਚ ਲੱਗਾ, ਤੇ ਉਸ ਦੀ ਅੱਖ ਦੀ ਰੋਸ਼ਨੀ ਹੀ ਜਿਹੜੀ ਉਹ ਚਲੀ ਗਈ, ਉਹ ਲੂਜ਼ ਕਰ ਗਈ ਆਪਣੀ ਇਸ ਆਈ ਨੂੰ। ਸੋ ਜਿਹੜੀ ਵਿਕਟਮ ਆ, ਉਹ ਦੇਖੋ ਵੀ ਉਹਦੇ ਨਾਲ ਇੰਨਾ ਭੈੜਾ ਵਰਤਾਅ ਜਿਹੜਾ ਉਹ ਹੋਇਆ। ਕਹਿੰਦੇ ਮਲਟੀਪਲ ਟਾਈਮਸ, ਕਈ ਵਾਰੀ ਉਸਦੇ ਮੂੰਹ ਦੇ ਉੱਤੇ ਆਈਸਿਕ ਵਾਈਟ ਕਾਰਟਰ ਨਾਂ ਦੇ 20 ਸਾਲਾਂ ਦੇ ਇਸ ਮੁੰਡੇ ਨੇ ਜਿਹੜੀਆਂ ਆ ਘਸੁੰਨ ਮਾਰੇ ਸੀਗੇ। ਐਂਟੀਓਕ ਕੈਲੀਫੋਰਨੀਆ ਤੋਂ ਇਸ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਆ। ਇਹ ਘਟਨਾ ਉਹ ਤਾਂ ਹਰਜੋਤ ਸਿੰਘ ਜੀ 12 ਨਵੰਬਰ ਦੀ ਜਿਹੜੀ ਉਹ ਦੱਸੀ ਜਾਂਦੀ ਆ। ਹੈਬਿਟ ਬਰਗਰ ਦੀ ਫਰੈਂਚਾਈਜ਼ੀ ਦੇ ਉੱਤੇ ਜਿਹੜਾ ਆ ਇਹ ਘਟਨਾ ਵਾਪਰੀ ਹੈ। ਸੈਨ ਫਰਾਂਸਿਸਕੋ 'ਚ ਘਟਨਾ ਵਾਪਰੀ ਹੈ, ਤੇ ਬੰਦਾ ਇਹਨਾਂ ਨੇ ਐਂਟੀਓਕ ਤੋਂ ਜਾ ਕੇ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਬਿਆਂਕਾ ਪੈਲੋਮੇਰਾ ਕਾਲਜ 'ਚ ਪੜ੍ਹਨ ਵਾਲੀ ਹੋਊਗੀ, ਜਾਂ ਪੜ੍ਹਦੀ ਹੋਊਗੀ, ਜਾਂ ਉੱਥੋਂ ਆਈ ਹੋਊਗੀ, ਤੇ ਉਹ ਵਿਚਾਰੀ ਹੁਣ ਆਪਣੀ ਅੱਖ ਜਿਹੜੀ ਉਹ ਲੂਜ਼ ਕਰ ਗਈ ਹੈਗੀ ਆ। ਸੋ ਉਹਦੇ ਕੋ-ਵਰਕਰ ਦਾ ਬ੍ਰਦਰ, ਉਸੇ ਨੇ ਹੀ ਇਸ ਨੂੰ ਥ੍ਰੈਟਨ ਕੀਤਾ ਟੂ ਬੀਟ ਹਿਮ ਅਪ, ਤੇ ਇਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਾਪਰੀਆਂ, ਤੇ ਹੁਣ ਹਰਜੋਤ ਸਿੰਘ ਜੀ ਬੀਬੀ ਜਿਹੜੀ ਆ ਅੱਖ ਵਿਚਾਰੀ ਆਪਣੀ ਲੂਜ਼ ਕਰ ਰਹੀ ਆ। ਸੋ ਇਸ ਟਾਈਮ ਵਾਈਟ ਕਾਰਟਰ ਦੇ ਕੋਲ ਕੋਈ ਅਟਰਨੀ ਨਹੀਂ ਹੈਗਾ। ਕੰਟਰਾ ਕੋਸਟਾ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਆਫਿਸ ਆ, ਉਹਨਾਂ ਨੇ ਵੀ ਇਸ ਦੇ ਉੱਤੇ ਕੋਈ ਜਿਹੜਾ ਕਮੈਂਟ ਨਹੀਂ ਕੀਤਾ ਹੈਗਾ। ਸੋ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਇਹ ਵਾਪਰੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਨੇ ਅਨਾਉਂਸ ਕੀਤਾ ਆ ਵੀ ਉਹ ਤੀਜੀ ਜਿਹੜੀ ਸਟੇਟ ਦੀ ਜੇਲ੍ਹ ਆ, ਚੱਕਵਾਲਾ ਵੈਲੀ ਜੋ ਰਿਵਰਸਾਈਡ ਕਾਉਂਟੀ 'ਚ ਆ, ਉਸ ਨੂੰ ਬੰਦ ਕਰਨ ਜਾ ਰਹੇ ਆ। ਈਵਨ ਦੋ ਕੈਲੀਫੋਰਨੀਆ 'ਚ ਕ੍ਰਾਈਮ ਬੜਾ ਵੱਧ ਰਿਹਾ, ਪਰ ਕੈਲੀਫੋਰਨੀਆ ਦੀਆਂ ਜੇਲ੍ਹਾਂ ਜਿਹੜੀਆਂ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਬਿਜ਼ਨਸ ਹੈਗਾ। ਪ੍ਰਾਈਵੇਟ ਪ੍ਰੋਪਰਟੀਜ਼ ਆ ਜੋ ਪੋਲੀਟੀਸ਼ੀਅਨ ਨਾਲ ਮਿਲ ਕੇ ਕੰਟਰੈਕਟ ਲੈ ਲੈਂਦੇ ਆ, ਤੇ ਮਿਲੀਅਨਸ ਆਫ ਡਾਲਰ ਬਣਾਉਂਦੇ ਹੈਗੇ ਆ। ਕਹਿੰਦੇ ਪਈ $32 ਮਿਲੀਅਨ ਐਨੂਅਲ ਲੀਜ਼ ਜਿਹੜੀ ਕੋਰ ਸਿਵਿਕ ਕੈਲੀਫੋਰਨੀਆ ਸਿਟੀ ਕਰੈਕਸ਼ਨਲ ਫੈਸਿਲਿਟੀ ਦੀ ਆ, ਉਹ ਟਰਮੀਨੇਟ ਹੋ ਜੂਗੀ ਮਾਰਚ 2024 ਦੇ ਵਿੱਚ। ਡਿਪਾਰਟਮੈਂਟ ਆਫ ਕਰੈਕਸ਼ਨਸ ਇਹ ਵੀ ਵਰਕਆਊਟ ਕਰ ਰਹੀ ਆ ਵੀ ਕੁਝ ਫੈਸਿਲਿਟੀਜ਼ ਜਿਹੜੀਆਂ 6 ਜੇਲ੍ਹਾਂ ਹੈਗੀਆਂ ਉਹਨਾਂ ਦੇ ਵਿੱਚ ਉਹ ਬੰਦ ਕਰਨ ਜਾ ਰਿਹਾ। ਜਿਸ ਤਰ੍ਹਾਂ ਫੋਲਸਮ ਵਿਮਨਸ ਫੈਸਿਲਿਟੀ ਆ, ਉਹਦੇ ਵਿੱਚ ਫੈਸਿਲਿਟੀ ਸੀ, ਤੇ ਇਸੇ ਤਰ੍ਹਾਂ ਪੈਲੀਕਨ ਵੇ ਸਟੇਟ ਪ੍ਰਿਜ਼ਨ ਦੇ ਵਿੱਚ ਵੈਸਟ ਫੈਸਿਲਿਟੀ, ਕੈਲੀਫੋਰਨੀਆ ਮੈਨਸ ਕਲੋਨੀ, ਕੈਲੀਫੋਰਨੀਆ ਕੈਲੀਫੋਰਨੀਆ ਰਿਹੈਬਲੀਟੇਸ਼ਨ ਸੈਂਟਰ, ਤੇ ਹੋਰ ਇਦਾਂ ਦੇ ਕਈ ਜਿਹੜੇ ਨਾਮ ਆ ਉਹਨਾਂ ਨੇ ਲਿਖੇ ਹੈਗੇ ਆ। 2 ਜੇਲ੍ਹਾਂ ਆਲਰੇਡੀ ਬੰਦ ਹੋ ਚੁੱਕੀਆਂ, ਤੇ ਤੀਜੀ ਜੇਲ੍ਹ ਇਹ ਬੰਦ ਹੋਣ ਜਾ ਰਹੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫਲੋਰੀਡਾ ਤੋਂ। ਇਸ ਦੇ ਵਿੱਚ 2 ਪੁਲਿਸ ਵਾਲਿਆਂ ਦਾ ਜਿਹੜਾ ਜੋਕ ਆ ਉਹ ਇੱਕ ਜਾਣੇ ਦੇ ਲਈ ਘਾਤਕ ਸਾਬਤ ਹੋ ਗਿਆ। ਬਰੀਵਰਡ ਕਾਉਂਟੀ ਦੇ ਸ਼ੈਰਿਫ ਡਿਪਟੀ ਆਸਟਨ ਵਾਲਸ਼ ਆ, ਉਹ ਵਿਚਾਰੇ ਦੀ ਮੌਤ ਹੋ ਗਈ।
ਜਦ ਕਹਿੰਦੇ ਵੀ ਇਹ ਇੱਕ ਆਫ ਡਿਊਟੀ ਅਵਾਇਡੇਬਲ ਇਨਸੀਡੈਂਟ, ਵੀ ਇਹ ਇਸ ਤੋਂ ਜਿਹੜਾ ਬਚਾਅ ਕੀਤਾ ਜਾ ਸਕਦਾ ਸੀ। ਉਸਦੇ ਰੂਮਮੇਟ ਐਂਡਰਿਊ ਲੌਸਨ, ਉਸ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਮੈਨਸਲੌਟਰ ਦੇ ਚਾਰਜ ਉਸ ਦੇ ਵਿੱਚ ਲਾਏ ਨੇ। ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਜੋਕ ਕਰ ਰਹੇ ਸੀਗੇ। ਉਹਨਾਂ ਨੇ ਸੋਚਿਆ ਵੀ ਗਨ ਜਿਹੜੀ ਅਨਲੋਡਡ ਆ, ਇੱਕ ਦੂਜੇ ਦੇ ਵੱਲ ਨੂੰ ਇੱਕਦਮ ਕਰਕੇ ਉਹਨਾਂ ਨੇ ਚਲਾ ਦਿੱਤੀ, ਜਦ ਕਿ ਉਸ ਦੇ ਵਿੱਚ ਗੋਲੀ ਸੀਗੀ ਤੇ ਉਸ ਤੇ ਜਿਹੜੀ ਉਹ ਜਾ ਲੱਗੀ। ਸੋ ਇਸ ਨੌਜਵਾਨ 23 ਸਾਲਾਂ ਦੇ ਫਲੋਰੀਡਾ ਦੇ ਜਿਹੜਾ ਡਿਪਟੀ ਸ਼ੈਰਿਫ ਹੈਗਾ ਆ, ਉਸ ਦੀ ਜਿਹੜੀ ਉਹ ਮੌਤ ਹੋ ਗਈ ਆ, ਤੇ ਜਿਸ ਨੂੰ ਕਹਿੰਦੇ ਵੀ ਬੜਾ ਕਲੀਅਰਲੀ ਡੰਮ ਤੇ ਅਵਾਇਡੇਬਲ ਐਕਸੀਡੈਂਟ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਆਸਟਨ ਵਾਲਸ਼ ਦੀ ਬੀਤੇ ਸ਼ਨੀਚਰਵਾਰ ਪਾਮ ਬੇ ਦੇ ਵਿੱਚ ਉਹਦੇ ਰੂਮਮੇਟ ਦੇ ਦੁਆਰਾ ਇਸ ਐਕਸੀਡੈਂਟਲ ਡੈਥ ਹੋਈ ਆ। ਕੈਲੀਫੋਰਨੀਆ ਦੇ ਵਿੱਚ ਆਫਸ਼ੋਰ ਵਿੰਡ ਆਕਸ਼ਨ ਸ਼ੁਰੂ ਹੋ ਗਈਆਂ ਹੈਗੀਆਂ, ਜਿਹਦੇ ਨਾਲ $402 ਮਿਲੀਅਨ ਦੀ ਆਕਸ਼ਨ ਆਲਰੇਡੀ ਹੋ ਚੁੱਕੀ ਆ। ਕਲੀਨ એનર્ਜੀ ਨੂੰ ਲੈ ਕੇ ਕਾਫੀ ਕੰਪੀਟੀਸ਼ਨ ਆ। ਪਹਿਲੀ ਵੈਸਟ ਕੋਸਟ ਦੇ ਵਿੱਚ ਆਕਸ਼ਨ ਹੋਈ ਆ 5 ਸਾਈਟਸ ਦੀ, ਜੋ ਕਿ 20 ਮੀਲ ਮੋਰੋਵੇ ਤੇ ਹੰਬਲਡ ਕਾਉਂਟੀ ਦੇ ਆਫ ਹੈਗਾ। ਸੋ 583 ਸਕੁਅਰ ਮਾਈਲ ਇਹ ਏਰੀਆ ਡੀਪ ਓਸ਼ਨ ਵਾਟਰਸ ਦੇ ਵਿੱਚ, ਜਿੱਥੇ ਵਿੰਡ ਮਿਲਸ ਲਾਈਆਂ ਜਾਣਗੀਆਂ। ਸੋ ਇਹ ਕੰਪਨੀਆਂ ਨੇ ਬਿਡਿੰਗ ਕੀਤੀ ਹੈਗੀ ਆ। 20 ਰਾਉਂਡਸ ਆਫ ਬਿਡਿੰਗ ਜਿਹੜੀਆਂ ਅੱਜ ਆਲਰੇਡੀ ਹੋਈਆਂ, ਜਿਹੜੀਆਂ 100 ਮਿਲੀਅਨ 125 ਸਕੁਅਰ ਮਾਈਲ ਤੇ 62 ਮਿਲੀਅਨ 98 ਸਕੁਅਰ ਮਾਈਲ ਤੇ ਹੰਬਲਡ ਕਾਉਂਟੀ ਏਰੀਆ ਦੇ ਵਿੱਚ ਹੋਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਸ ਵਾਰ ਰੈਕਡ ਬ੍ਰੇਕਿੰਗ ਹੋਊਗੀ। $4.37 ਬਿਲੀਅਨ 6 ਆਫਸ਼ੋਰ ਵਿੰਡ ਲੀਜ਼ਸ ਨਿਊਯਾਰਕ ਤੇ ਨਿਊ ਜਰਸੀ ਦੇ ਕੋਸਟ ਦੇ ਉੱਤੇ ਜਿਹੜੀਆਂ ਲੀਜ਼ ਦੇ ਲਈ ਗਈਆਂ ਹੈਗੀਆਂ। ਸੋ ਕਾਫੀ ਫੈਡਰਲ ਗਵਰਨਮੈਂਟ ਮਨੀ ਜਿਹੜੀ ਆ ਇਹਨਾਂ ਵਿੰਡ ਮਿਲਸ ਤੋਂ ਉਹਨਾਂ ਦੀਆਂ ਲੀਜ਼ਸ ਤੋਂ ਬਣਾ ਰਹੀ ਹੈ। ਜੀ, ਬੇਰੀਏ ਤੋਂ ਖਬਰਾਂ ਜਿਹੜੀਆਂ ਆ ਰਹੀਆਂ, ਫੇਸਬੁੱਕ, ਐਮਾਜ਼ੋਨ, ਜ਼ੂਲ, ਇਹਨਾਂ ਨੇ ਇੱਕ ਵਾਰੀ ਫੇਰ ਨਵੀਆਂ ਜਿਹੜੀਆਂ ਲੇ ਆਫਸ ਆ ਉਹ ਅਨਾਊਂਸ ਕਰ ਦਿੱਤੀਆਂ ਆ। ਬੇਰੀਏ ਦੀਆਂ ਟੈਕ ਜੌਬਸ ਦੇ ਵਿੱਚ 10,000 ਲੇ ਆਫਸ ਜਿਹੜੀਆਂ ਆ ਉਹ ਹੋ ਚੁੱਕੀਆਂ ਨੇ, ਤੇ ਕਹਿੰਦੇ ਲਗਾਤਾਰ ਹੋਰ ਵੱਧਦੀਆਂ ਜਾ ਰਹੀਆਂ ਨੇ। ਇੰਟਲ ਨੇ ਹੁਣ ਅੱਜ ਹੀ ਜਿਹੜੇ ਆ ਕਹਿੰਦੇ ਵੀ ਨਵੀਆਂ ਨਰਦਰਨ ਕੈਲੀਫੋਰਨੀਆ ਦੇ ਵਿੱਚ ਸੈਂਕੜੇ ਜੌਬਾਂ ਜਿਹੜੀਆਂ ਆ ਉਹ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਤੂਬਰ, ਨਵੰਬਰ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਹੁਣ ਤੱਕ 10,000 ਜਿਹੜੀਆਂ ਟੈਕ ਤੇ ਬਾਇਓਟੈਕ ਜੌਬਸ ਜਿਹੜੀਆਂ ਉਹ ਘੱਟ ਹੋ ਚੁੱਕੀਆਂ ਆ। ਸਭ ਤੋਂ ਵੱਧ ਇਹਨਾਂ ਦੇ ਵਿੱਚ ਫੇਸਬੁੱਕ ਦੇ ਓਨਰ ਮੈਟਾ ਪਲੇਟਫਾਰਮਸ ਆ, ਉਹਨਾਂ ਦੇ ਦੁਆਰਾ 2,000 ਬੇ ਏਰੀਏ ਦੀਆਂ ਜੌਬਸ ਜਿਹੜੀਆਂ ਉਹ ਘੱਟ ਕੀਤੀਆਂ ਜਾ ਰਹੀਆਂ ਹੈਗੀਆਂ। ਇਹ ਵਾਰਨ ਲੈਟਰਸ ਜਿਹੜੇ ਫਾਈਲ ਕੀਤੇ ਗਏ ਆ EDD ਤੋਂ, ਜਿਹੜਾ ਇਸ ਦੇ ਬਾਰੇ ਪਤਾ ਲੱਗ ਰਿਹਾ ਹੈਗਾ ਆ। ਸੋ ਬੇ ਏਰੀਏ ਦੇ ਵਿੱਚ ਧੜਾ ਧੜ ਜਿਹੜੀਆਂ ਜੌਬਸ ਦਾ ਘੱਟ ਹੋਣਾ, ਇਸ ਦਾ ਅਸਰ ਸਾਰੇ ਪਾਸੇ ਜਿਹੜਾ ਉਹ ਆਪਾਂ ਨੂੰ ਨਜ਼ਰ ਆ ਰਿਹਾ ਹੈ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। ਜਿਮ ਕ੍ਰੈਮਰ ਜੋ ਸਟਾਕ ਮਾਰਕੀਟ ਦਾ ਕਾਫੀ ਉਹਦੇ ਬਾਰੇ ਦੱਸਦੇ ਰਹਿੰਦੇ ਆ, ਐਕਸਪਰਟ ਹੈਗੇ ਆ। CNBC ਦੇ ਜਿਮ ਕ੍ਰੈਮਰ ਨੇ ਇਹ ਪ੍ਰੈਡਿਕਟ ਕੀਤਾ ਅੱਜ ਵੀ ਕ੍ਰਿਸਮਸ ਤੋਂ ਬਾਅਦ ਤਾਂ ਲੇ ਆਫ ਬਹੁਤ ਵੱਡੀ ਗਿਣਤੀ 'ਚ ਹੋਊਗੀ। ਕਹਿੰਦੇ ਭਈ ਨੰਬਰ ਆਫ ਕੰਪਨੀਜ਼ ਅਕ੍ਰੋਸ ਇੰਡਸਟਰੀਜ਼ ਉਹ ਹੈਡ ਕਾਊਂਟ ਆਪਣੇ ਘੱਟ ਕਰਨ ਜਾ ਰਹੀ ਆ। ਕੱਲਾ IT ਇੰਡਸਟਰੀ ਨਹੀਂ, ਹੈਲਥ ਇੰਡਸਟਰੀ ਦੇ ਵਿੱਚ ਵੀ ਬਹੁਤ ਲੇ ਆਫ ਹੋ ਰਹੀ ਹੈਗੀ ਆ। ਹੈਲਥ ਕੇਅਰ ਦੇ ਵਿੱਚ ਜਿਹਨੂੰ ਕਾਫੀ ਸੇਫ ਗਿਣਿਆ ਜਾਂਦਾ ਸੀ, ਕਹਿੰਦੇ ਪੈਪਸੀਕੋ, ਕੋਕਾ ਕੋਲਾ, ਬਿਯੋਂਡ ਮੀਟ, ਇਹਨਾਂ ਕੰਪਨੀਆਂ ਦੇ ਵਿੱਚ ਵੀ ਜਿਹੜੀ ਆ ਲੇ ਆਫ ਕਾਫੀ ਵੱਡੀ ਗਿਣਤੀ 'ਚ ਹੋਊਗੀ। ਜੀ, ਸੈਨੋਜ਼ੇ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਿਟੀ ਕੌਂਸਲ ਨੇ ਡਿਸਾਈਡ ਕੀਤਾ ਆ ਵੀ ਜਿਹੜੀਆਂ 2 ਕੌਂਸਲ ਦੀਆਂ ਸੀਟਾਂ ਜਿਹੜੀਆਂ ਇਸ ਟਾਈਮ ਖਾਲੀ ਪਈਆਂ ਨੇ, ਉੱਥੇ ਸਪੈਸ਼ਲ ਇਲੈਕਸ਼ਨ ਹੋਲਡ ਕਰਨ ਦੀ ਬਜਾਏ ਉਹ ਆਪ ਹੀ ਆਪਣੇ ਵੱਲੋਂ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਉੱਥੇ ਲਾ ਦੇਣਗੇ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਜਿਹੜੇ ਉੱਥੇ ਦੇ ਵੋਟਰਸ ਆ, ਉਹਨਾਂ ਨੇ ਇਤਰਾਜ਼ ਜਿਹੜਾ ਉਹ ਜਤਾਇਆ। ਕਹਿੰਦੇ ਵੀ ਸਾਨੂੰ ਸਾਡੇ ਕੌਂਸਲ ਮੈਂਬਰ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਆ, ਨਾ ਕਿ ਜਿਹੜੇ ਬਾਕੀ ਦੇ ਕੌਂਸਲ ਮੈਂਬਰਸ ਆ ਉਹ ਜਿਹੜੇ 2 ਖਾਲੀ ਆ ਉਹਨਾਂ ਨੂੰ ਜਿਹੜਾ ਉਹ ਚੁਣਨ। ਮੁਲਕ ਦੀ 10ਵੀਂ ਸਭ ਤੋਂ ਵੱਡਾ ਜਿਹੜਾ ਇਹ ਸ਼ਹਿਰ ਆ, ਉੱਥੇ ਇਸ ਟਾਈਮ ਡਿਸਟ੍ਰਿਕਟ 8 ਤੇ ਡਿਸਟ੍ਰਿਕਟ 10 ਦੀਆਂ ਜਿਹੜੀਆਂ ਸੀਟਸ ਆ ਉਹ ਖਾਲੀ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਜਨਵਰੀ ਦੇ ਵਿੱਚ। ਸੋ 7-4 ਦੇ ਡਿਸੀਜਨ ਦੇ ਨਾਲ ਕੌਂਸਲ ਨੇ ਆਪਣੇ ਆਪ ਨੂੰ ਹੀ ਜਿਹੜਾ ਆ ਇਹ ਅਪਰੂਵਲ ਦੇ ਦਿੱਤਾ ਵੀ ਭਾਈ ਤੁਸੀਂ ਹੀ ਆਪ ਹੀ ਆਪਾਂ ਜਿਹੜੇ 2 ਕੌਂਸਲ ਮੈਂਬਰਸ ਆ ਉਹਨਾਂ ਨੂੰ ਇਲੈਕਟ ਜਿਹੜੇ ਉਹ ਕਰ ਲਵਾਂਗੇ।
ਸੋ ਮੇਅਰ ਇਲੈਕਟ ਮੈਟ ਮਹਾਨ ਰਾਈਟ ਨਾਓ ਜਿਹੜੇ ਮੇਅਰ ਜਾ ਰਹੇ ਸੈਮ ਲਕਾਰਡੋ ਤੇ ਉਹਨਾਂ ਤੇ ਨਾਲ ਕਾਉਂਸਲ ਮੈਂਬਰਸ ਪੈਮ ਫੋਲੀ ਤੇ ਚਾਰਲਸ ਚੈਪੀ ਜੋਨਸ, ਇਹ ਸਾਰਿਆਂ ਨੇ ਕਿਹਾ ਸੀਗਾ ਵੀ ਸਪੈਸ਼ਲ ਇਲੈਕਸ਼ਨ ਜਿਹੜੀਆਂ ਆ ਉਹ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਨੇ। ਤੇ ਲਕਾਰਡੋ ਨੇ ਤਾਂ ਕਿਹਾ ਵੀ ਜਿਹੜੇ ਅਪੁਆਇੰਟ ਕਰਨਾ ਨਵੇਂ ਕਾਉਂਸਲ ਮੈਂਬਰਸ ਆ ਇਹ ਪ੍ਰੈਸੀਡੈਂਟ ਨੂੰ ਇੱਕ ਹਿਸਾਬ ਦੇ ਨਾਲ ਬ੍ਰੇਕ ਜਿਹੜੀ ਆ ਉਹ ਕਰਦਾ ਆ, ਤੇ ਕਹਿੰਦੇ ਇਨਫੈਕਟ ਇਹ ਸ਼ਹਿਰ ਨੂੰ ਸ਼ਰਮਿੰਦਾ ਹੋਣ ਵਾਲੀ ਇੱਕ ਗੱਲ ਬਣਦੀ ਆ। 11 ਮਿਲੀਅਨ ਦਾ ਕਹਿੰਦੇ ਖਰਚਾ ਆਉਣਾ ਸੀਗਾ ਇਹਨਾਂ ਦੋਨਾਂ ਇਲੈਕਸ਼ਨਸ ਦੇ ਉੱਤੇ, ਤੇ ਇਹ ਹਵਾਲਾ ਦੇ ਕੇ ਜਿਹੜੇ ਬਾਕੀ ਦੇ ਕਾਉਂਸਲ ਮੈਂਬਰਸ ਆ ਉਹ ਕਹਿੰਦੇ ਆ ਵੀ ਅਸੀਂ ਦੋ ਆਪਣੇ ਜਿਹੜੇ ਨਾਲ ਦੇ ਜਿਹੜੇ ਕਾਉਂਸਲ ਮੈਂਬਰਸ ਆ ਉਹਨਾਂ ਨੂੰ ਜਿਹੜਾ ਉਹ ਚੁਣ ਲਵਾਂਗੇ ਜੀ। ਸੋ ਬਿਲਕੁਲ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਜਿਹੜਾ ਸਟਾਕ ਮਾਰਕੀਟ ਦੇ ਲਈ ਦਿਨ ਚੰਗਾ ਨਹੀਂ ਰਿਹਾ। 351 ਪੁਆਇੰਟ ਦੀ ਗਿਰਾਵਟ ਤੋਂ ਬਾਅਦ ਚ ਡਾਓ ਜੋਨ 33,596 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 57 ਪੁਆਇੰਟ ਦੀ ਗਿਰਾਵਟ ਤੋਂ ਬਾਅਦ ਚ 3941 ਤੇ ਨੈਸਡੈਕ 225 ਪੁਆਇੰਟ ਗਿਰ ਕੇ 11,015 ਤੇ ਬੰਦ ਹੋਇਆ। ਸੋਨੇ ਦਾ ਭਾਅ $1784 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10-year yield 3.54%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,031 ਤੇ ਇਥੀਰੀਅਮ 1265 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੰਡੀਆ ਦਾ ਰੁਪਈਆ ਅੱਜ ਬੜੀ ਬੁਰੀ ਤਰ੍ਹਾਂ ਲੁੜਕਿਆ ਹੈਗਾ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 47 ਪੈਸੇ ਹੋ ਗਏ। ਸੋ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਹੋਏ ਆ। ਇੱਕ ਨਿਊਜ਼ ਜ਼ਰੂਰ ਆਪਾਂ ਯੂਬਾ ਸਿਟੀ ਦੇ ਵਿੱਚ ਬਹੁਤ ਆਪਣੇ ਸਰੋਤੇ ਰਹਿੰਦੇ ਆ, ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਪਈ ਅਮਰੀਕਾ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਦਵਾਈਆਂ ਦਾ ਬੜਾ ਘਾਟਾ ਪੈ ਰਿਹਾ ਹੈਗਾ, ਦਵਾਈਆਂ ਫਾਰਮੇਸੀ ਤੇ ਨਹੀਂ ਮਿਲ ਰਹੀਆਂ। ਅੱਜ ਖਬਰ ਯੂਬਾ ਸਿਟੀ ਤੋਂ ਆ ਰਹੀ ਆ। ਯੂਬਾ ਸਿਟੀ ਏਰੀਏ ਦੇ ਵਿੱਚ ਜਿੰਨੀਆਂ ਵੀ ਫਾਰਮੇਸੀਜ਼ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜੀਆਂ ਦਵਾਈਆਂ ਆ ਉਹ ਨਹੀਂ ਮਿਲ ਰਹੀਆਂ, ਖਾਸ ਕਰਕੇ ਜੋ ਫਲੂ ਜਾਂ ਕੋਵਿਡ ਦੇ ਨਾਲ ਕਰੋਨਾ ਦੇ ਨਾਲ ਰਿਲੇਟਡ ਹੈਗੀਆਂ। ਵੈਦਰ ਬੜਾ ਚੇਂਜ ਹੋ ਰਿਹਾ ਆ ਤੇ ਬੱਚੇ ਕਾਫੀ ਵੱਡੀ ਗਿਣਤੀ 'ਚ ਬਿਮਾਰ ਹੋ ਰਹੇ ਆ ਤੇ ਕਹਿੰਦੇ ਵੀ ਮੈਡੀਸਿਨ ਉਹਨਾਂ ਨੂੰ ਨਹੀਂ ਮਿਲ ਰਹੀ, ਤੇ ਜਿਹੜੀ ਮਿਲ ਵੀ ਰਹੀ ਆ ਉਹਨਾਂ ਦੀਆਂ ਪ੍ਰਾਈਸਿਸ ਬਹੁਤ ਹਾਈ ਹੈਗੀਆਂ ਇਸ ਟਾਈਮ ਦੇ ਉੱਤੇ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਭਾਈ ਧਿਆਨ ਰੱਖੋ ਥੋੜਾ। ਪਾਰਟੀਆਂ ਬੂਟੀਆਂ ਅੱਜ ਕੱਲ੍ਹ ਰਸ਼ ਬਹੁਤ ਹੁੰਦਾ ਹੈ ਸਾਰੇ ਪਾਸੇ ਤੇ ਬਿਮਾਰੀ ਫੈਲਦੀ ਕਾਫੀ ਆ, ਫਲੂ ਕਾਫੀ ਆ, ਬੱਚਿਆਂ ਨੂੰ ਕਾਫੀ ਫੜ ਰਹੇ ਆ। ਤੇ ਜਦੋਂ ਤੁਸੀਂ ਫਾਰਮੇਸੀ ਦੇ ਉਹਨਾਂ ਦੀਆਂ ਸ਼ੈਲਵਸ ਦੇਖੋ ਐਨ ਖਾਲੀ ਪਈਆਂ, ਜਿੱਦਾਂ ਕਰੋਨਾ ਵਾਇਰਸ ਦੇ ਦੌਰਾਨ ਵੱਡੇ ਵੱਡੇ ਸਟੋਰਾਂ ਦੇ ਵਿੱਚ ਸ਼ੈਲਵਸ ਖਾਲੀ ਹੋ ਗਈਆਂ ਸੀ। ਸੋ ਇਹ ਭਾਈ ਧਿਆਨ ਰੱਖਣ ਯੋਗ ਜਿਹੜੀ ਚੀਜ਼ ਆ, ਜਿਨ੍ਹਾਂ ਕੋਲ ਪਈਆਂ ਪੁਰਾਣੀਆਂ ਚੀਜ਼ਾਂ ਉਹ ਉਹਨਾਂ ਨੂੰ ਜਿਹੜਾ ਉਹ ਭਾਈ ਵਰਤਣ ਦੀ ਕੋਸ਼ਿਸ਼ ਕਰੋ, ਤੇ ਜੇ ਲੋੜ ਨਹੀਂ ਆ ਤਾਂ ਫਿਰ ਭਾਈ ਇਕੱਠੇ ਨਾ ਕਰਿਓ, ਕਿਉਂਕਿ ਉਹਦੇ ਨਾਲ ਜ਼ਰੂਰਤਮੰਦ ਨੂੰ ਜਿਹੜਾ ਆ ਉਹ ਮਿਸ ਹੋ ਜਾਂਦਾ ਆ। ਸੋ ਇਹ ਚੀਜ਼ ਦਾ ਵੀ ਜਿਹੜਾ ਪਲੀਜ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।